ਹਾਂਜੀ ਰਮਨ ਭਾਜੀ, ਮੈਂ ਤੁਹਾਡੇ ਤੋਂ ਪੁੱਛਣਾ ਸੀ, ਤੁਹਾਡੀ ਇੱਕ ਵੀਡੀਓ ਮੈਂ ਦੇਖੀ ਸੀਗੀ ਫੇਸਬੁੱਕ ਤੇ ਕਾਰਬ ਨੂੰ ਲੈ ਕੇ। ਉਹ ਕਾਰਬ ਕੀ ਚੀਜ਼ ਹੈ? ਜੇ ਮੇਰਾ ਟਰੱਕ ਤਾਂ ਹੈਗਾ 2016 ਮਾਡਲ, ਮੇਰੇ ਕੋਲ ਡਰਾਈਵ ਵੈਨ ਹੈ ਜੀ। ਕਾਰਬ ਕੀ ਚੀਜ਼ ਹੈ? ਉਹਦਾ ਕੀ ਸਰਟੀਫਿਕੇਟ ਲੈਣਾ ਜਾਂ ਕਿੱਥੇ ਅਪਲਾਈ ਕਰਨਾ ਜਾਂ ਕੀ ਹੈ ਜੀ? ਤਾਂ ਤੁਸੀਂ 2016 ਦਾ ਟਰੱਕ ਚਲਾ ਰਹੇ ਆ, ਤੁਸੀਂ ਅਜੇ ਤੱਕ ਕਾਰਬ ਦਾ ਸਰਟੀਫਿਕੇਟ ਲਿਆ ਨਹੀਂ ਆ? ਆਪਣਾ ਟਰੱਕ ਜਿਹੜਾ ਅਜੇ ਤੱਕ ਰਜਿਸਟਰਡ ਨਹੀਂ ਕੀਤਾ, ਕਦੋਂ ਦਾ ਚਲਾ ਰਹੇ ਤੁਸੀਂ? मैं 2016 ਤੋਂ ਚਲਾ ਰਿਹਾ, मतलब मेरा लाइसेंस तो बहुत पुराना है, लेकिन मैं लिया 2016 च है। लेकिन ਇਹਦੇ ਬਾਰੇ ਮੈਨੂੰ ਕਾਰ ਨੂੰ ਅਜੇ ਤੱਕ ਰਜਿਸਟਰ ਨਹੀਂ ਕੀਤਾ ਮਤਲਬ? ਬਸ ਤੁਸੀਂ ਰਜਿਸਟਰ ਨਹੀਂ? ਮੈਂ ਕੁਝ ਨਹੀਂ ਚਾਹੁੰਦਾ। ਹਾਂਜੀ, ਮੈਨੂੰ ਪਤਾ ਹੀ ਨਹੀਂ ਮੈਂ ਕੀ ਕਰਨਾ ਸੀਗਾ। ਭਾਜੀ 6 ਸਾਲ ਹੋ ਗਏ ਤੁਹਾਨੂੰ ਟਰੱਕ ਚਲਾਉਂਦਿਆਂ ਨੂੰ, ਕਾਰ ਤਾਂ ਪਹਿਲੇ ਦਿਨ ਤੋਂ ਤੁਹਾਨੂੰ ਪਤਾ ਹੋਣੀ ਚਾਹੀਦੀ ਵੀ ਕੀ ਚੀਜ਼ ਹੈ। ਭਾਜੀ ਅਸੀਂ ਬਹੁਤ ਵਾਰੀ ਕੈਲਕੂਲੇਟਰ ਸੋਰਸ ਦੀ ਗੱਲ ਕਰ ਚੁੱਕੇ ਹਾਂ। ਇਹ ਕੀ ਹੈਗਾ? ਇਹ ਅਦਾਰਾ ਹੈਗਾ ਜਿਹੜਾ ਕਿ ਤੁਹਾਡੀ ਇੱਥੇ ਜਿਹੜੀ 에ਅਰ ਹੈਗੀ ਆ ਉਹਦੇ ਤੇ ਇਹ ਪੋਲਿਊਸ਼ਨ ਨੂੰ ਬੇਸਿਕਲੀ ਕੰਟਰੋਲ ਕਰਨ ਲਈ। ਇਹ ਪੋਲਿਊਸ਼ਨ ਦੀ FBI ਕਹਿ ਸਕਦੇ ਆਪਾਂ। ਕੈਲੀਫੋਰਨੀਆ 에ਅਰ ਰਿਸੋਰਸਸ ਬੋਰਡ ਜੀ। ਹਾਂਜੀ, ਮੈਂ ਇਹਦਾ ਲਿੰਕ ਪਾ ਦਿੰਦਾ ਆ। ਤੁਸੀਂ ਆਪਣਾ ਟਰੱਕ ਜ਼ਰੂਰ ਜਾ ਕੇ ਉੱਥੇ ਰਜਿਸਟਰ ਕਰੋ ਔਰ ਉੱਥੇ ਤੁਹਾਨੂੰ ਪਤਾ ਲੱਗੇਗਾ ਕਿ ਜਿਹੜਾ ਟਰੱਕ ਤੁਹਾਡਾ ਹੈਗਾ ਉਹ ਕਦੋਂ ਤੱਕ ਚੱਲ ਸਕਦਾ ਹੈਗਾ, ਕਦੋਂ ਤੱਕ ਉਹਦੇ ਵਿੱਚ ਜਿਹੜਾ ਕੰਮ ਤੁਸੀਂ ਕੀਤਾ ਜਾ ਸਕਦਾ ਹੈਗਾ। ਸੋ ਇਹ ਇੱਕ ਰਿਕੁਆਇਰਮੈਂਟ ਹੈਗੀ ਆ ਬਾਏ ਲਾਅ ਕਿ ਤੁਹਾਨੂੰ ਜਿਹੜਾ ਇਹ ਟਰੱਕ ਆ ਆਪਣਾ ਜਿਹੜਾ ਉਹ ਰਜਿਸਟਰ ਕਰਾਉਣਾ ਚਾਹੀਦਾ ਆ ਕਾਰਡ ਦੇ ਨਾਲ। ਲਾਅ ਹੈਗਾ ਜੇ ਤੁਹਾਡਾ ਟਰੱਕ ਰਜਿਸਟਰ ਨਹੀਂ ਹੋਇਆ ਤੇ ਜਲਦੀ ਹੀ ਆਉਣ ਵਾਲੇ ਸਮੇਂ ਦੇ ਵਿੱਚ ਫਿਰ ਤੁਹਾਡਾ ਜਿਹੜਾ ਹੈਗਾ ਆ ਉਹ ਰਜਿਸਟ੍ਰੇਸ਼ਨ ਜਿਹੜੀ ਆ ਤੁਹਾਡੀ ਉਹ ਹੋਲਡ ਤੇ ਪੈ ਜਾਣੀ ਆ। ਸੋ ਪਲੀਜ਼ ਜੇ ਤੁਸੀਂ ਰਜਿਸਟਰ ਨਹੀਂ ਕਰਾਇਆ, ਜਿੰਨੇ ਵੀ ਸਾਡੇ ਵੀਰ ਭੈਣ ਭਰਾ ਸੁਣਦੇ ਹੈਗੇ ਆ, ਪਲੀਜ਼ ਜੇ ਤੁਸੀਂ ਕਾਰ ਤੇ ਟਰੱਕ ਰਜਿਸਟਰ ਨਹੀਂ ਕਰਾਇਆ ਹੈਗਾ ਤੇ ਜ਼ਰੂਰ ਕਾਰ ਨੂੰ ਜਿਹੜਾ ਆ ਤੁਸੀਂ ਅਪਰੋਚ ਕਰਕੇ, ਉਹਨਾਂ ਦੀ ਮੈਂ ਵੈਬਸਾਈਟ ਪਾਤੀ ਹੈਗੀ ਆਪਣੀ ਹੁਣੇ ਫੇਸਬੁੱਕ ਲਾਈਵ ਤੇ ਜੀ, ਉੱਥੇ ਜਾ ਕੇ ਤੁਸੀਂ ਟਰੱਕ ਰਜਿਸਟਰ ਕਰਾ ਸਕਦੇ ਆ। ਤੁਹਾਡਾ ਟਰੱਕ ਜਿਹੜਾ ਆ 16 ਦਾ ਆ, ਮੋਸਟ ਪ੍ਰੋਬੇਬਲੀ ਜੇ ਹੈਗਾ ਵਰਕੇਬਲ ਆ। ਸੋ ਪਰ ਰਜਿਸਟ੍ਰੇਸ਼ਨ ਹੋਣੀ ਜ਼ਰੂਰੀ ਆ। ਸੋ ਵਿਦਆਊਟ ਰਜਿਸਟ੍ਰੇਸ਼ਨ ਵੀ ਟਿਕਟ ਜਿਹੜੀ ਆ ਉਹ ਮਿਲ ਸਕਦੀ ਆ। ਬਹੁਤ ਬਹੁਤ ਮਿਹਰਬਾਨੀ ਵੀਰ ਜੀ, ਧੰਨਵਾਦ ਜੀ। ਰਮਨ ਜੀ ਹੁਣ ਇੱਥੇ ਚਲੋ ਨਾਲ ਲੱਗਦਾ ਹੀ ਸਵਾਲ ਆ ਵੀ ਹੁਣ ਇਹ ਕੇਸ ਆਪਣੇ ਸਾਹਮਣੇ ਆ ਵੀ ਇਹਨਾਂ ਨੇ ਕਰਾਇਆ ਨਹੀਂ, 6 ਸਾਲ ਹੋ ਗਏ ਇੱਦਾਂ ਚਲਾਉਂਦਿਆਂ ਨੂੰ, ਤੇ ਇੱਦਾਂ ਜਿਹੜੀ DMV ਰਜਿਸਟਰ ਕਰਦੀ ਆ ਜਾਂ ਜੇ ਹੋਰ ਕਿਤੇ, ਇਹਦਾ ਮਤਲਬ ਇਹਨਾਂ ਦੀ ਕਦੇ ਕੋਈ ਚੈਕਿੰਗ ਨਹੀਂ ਹੋਈ ਜਿਹੜਾ ਇਹਨਾਂ ਨੂੰ ਕਾਰ ਦੇ ਬਾਰੇ ਕਦੀ ਪੁੱਛਿਆ ਨਹੀਂ ਗਿਆ ਹੋਊਗਾ? ਦੇਖੋ, ਕਿਉਂਕਿ ਉਹ ਡਰਾਈਵ ਵੈਨ ਚਲਾਉਂਦੇ ਹੈਗੇ ਆ, ਡਰਾਈਵ ਵੈਨ ਦੇ ਵਿੱਚ ਥੋੜਾ ਜਿਹਾ ਰੀਫਰ ਦੇ ਵਿੱਚ ਥੋੜਾ ਜਿਹਾ ਜ਼ਿਆਦਾ ਐਨਫੋਰਸਮੈਂਟ ਹੈਗੀ ਆ, ਡਰਾਈਵ ਵੈਨ ਦੇ ਵਿੱਚ ਥੋੜੀ ਹੈਗੀ ਆ। ਇਸੇ ਕਰਕੇ ਜਿਹੜਾ ਸਿਸਟਮ ਹੈਗਾ ਆ ਉਹ ਮਤਲਬ ਕਿ ਕੰਮ ਨਹੀਂ ਸੀ ਕਰ ਰਿਹਾ ਕਿਉਂਕਿ ਪਰਸਨਲ ਜਿਹੜੀ ਸੀਗੀ ਰਿਕੁਆਇਰਮੈਂਟ ਜਾਂ ਪਰਸਨਲ ਜਿਹੜੀ ਇਨਫੋਰਸਮੈਂਟ ਸੀ ਉਹ ਹੈ ਨਹੀਂ ਸੀ। ਸੋ ਇਸ ਕਰਕੇ ਇਸੇ ਹੀ ਚੀਜ਼ਾਂ ਨੂੰ ਧਿਆਨ 'ਚ ਰੱਖ ਕੇ ਕਿ ਬਹੁਤ ਜਿਹੜੇ ਐਸੇ ਟਰੱਕਸ ਹੈਗੇ ਜਿਹੜੇ ਰਜਿਸਟਰਡ ਹੀ ਨਹੀਂ ਹੈਗੇ ਕਾਰ ਦੇ ਨਾਲ ਤੇ ਉਹ ਸਟਿਲ ਚੱਲ ਰਹੇ ਹੈਗੇ ਆ, ਬਿਕੋਜ਼ ਦੇ ਨੈਵਰ ਗਾਟ ਪੁਲਡ ਆਊਟ ਬਾਈ ਕਾਰ। ਤੇ ਉਹ ਇਸ ਕਰਕੇ ਲੱਕੀ ਵਨ ਆ ਕਿ ਪੁਲ ਆਊਟ ਨਹੀਂ ਹੋਏ ਤੇ ਇਸ ਕਰਕੇ ਉਹ ਚੱਲੀ ਜਾ ਰਹੇ ਆ। ਸੋ ਇਸੇ ਕਰਕੇ ਜਿਹੜਾ ਇਹ ਹੈਗਾ ਆ ਰੋਡ ਸਾਈਡ ਸਕੈਨਿੰਗ ਹੈਗੀ ਆ ਇਹ ਸ਼ੁਰੂ ਕੀਤੀ ਗਈ ਆ ਕਿਉਂਕਿ ਐਗਜ਼ੈਕਟਲੀ ਆਹ ਕੇਸ ਜਿਹੜਾ ਆ ਤੁਹਾਡੇ ਸਾਹਮਣੇ ਹੀ ਆ। ਮਤਲਬ ਕਿ ਇਹਦੇ ਸੋ ਬੇਸਿਕਲੀ ਫਿਰ ਉਹ ਇਹ ਨਹੀਂ ਹੋਊਗਾ ਵੀ ਡਰਾਈਵ ਹੈ ਨਾ ਕਿ ਰੀਫਰ ਆ, ਫਿਰ ਚੈਕਿੰਗ ਜਦੋਂ ਹੋਣੀ ਆ ਸੈਂਸਰ ਜਿਹੜੇ ਲੱਗੇ ਉਹ ਸਾਰਿਆਂ ਦਾ ਹੀ ਉਹਨੇ ਚੈੱਕ ਕਰੀ ਜਾਣਾ। ਅੱਛਾ, ਦਵਿੰਦਰ ਸਿੰਘ ਹੁਣ ਦਾ ਸਵਾਲ ਹੈਗਾ ਕਿ ਕਦੋਂ ਰਜਿਸਟਰ ਕਰਨਾ ਕਾਰ ਦੇ ਲਈ? ਤੁਹਾਨੂੰ ਟਰੱਕ ਰਜਿਸਟਰ ਜਿਹੜਾ ਆ ਆਪਣਾ ਆਲਰੇਡੀ ਹੋਣਾ ਚਾਹੀਦਾ ਟਰੱਕ ਤੋਂ ਤੁਹਾਡੇ ਨਾਲ, ਪਰ ਜਿਹੜਾ ਕਾਰ ਦੇ ਲਈ ਰਜਿਸਟ੍ਰੇਸ਼ਨ ਆ ਉਹ ਕੋਈ ਨਹੀਂ ਹੈਗੀ। ਪਰ ਜੇ ਤੁਹਾਡਾ ਟਰੱਕ ਜਿਹੜਾ ਆ ਉਹ ਰਜਿਸਟਰਡ ਨਹੀਂ ਹੈਗਾ ਤਾਂ ਪਲੀਜ਼ ਆਪਣਾ, ਕਿਉਂਕਿ ਜਦੋਂ ਦੇਖੋ ਇਹ ਕਾਰ ਦਾ ਬਹੁਤ ਵੱਡਾ ਮਸਲਾ ਆ ਜੀ। ਜਿਹੜੇ ਲੋਕੀ ਇਸ ਵੇਲੇ ਨਹੀਂ, ਜਿਹਨਾਂ ਨੂੰ ਪਤਾ ਹੈਗਾ, ਜੇ ਤੁਸੀਂ ਟਰੱਕ ਇਸ ਵੇਲੇ ਬਾਏ ਕਰਦੇ ਹੈਗੇ ਆ ਤੇ ਜੇ ਤੁਸੀਂ ਕੈਲੀਫੋਰਨੀਆ ਨੂੰ ਟਰੱਕ ਲੈ ਕੇ ਜਾਣਾ ਜਾਂ ਕੈਲੀਫੋਰਨੀਆ 'ਚ ਰਹਿੰਦੇ ਆ ਤੇ ਤੁਹਾਡਾ ਬਹੁਤ ਵੱਡਾ ਇੱਕ ਰੀਜ਼ਨ ਹੋਣਾ ਚਾਹੀਦਾ ਕਿ ਟਰੱਕ ਲੈਣ ਤੋਂ ਪਹਿਲਾਂ ਕਾਰ ਦੀ ਵੈਬਸਾਈਟ ਤੇ ਜਾ ਕੇ ਉਹਦੀ ਇੰਜਣ ਦਾ ਫੈਮਿਲੀ ਨੇਮ ਪਾ ਕੇ, ਇੰਜਣ ਦਾ ਈਅਰ ਪਾ ਕੇ ਤੁਸੀਂ ਪਹਿਲਾਂ ਚੈੱਕ ਕਰੋ ਕਿ ਤੁਹਾਡਾ ਟਰੱਕ ਕਿੰਨੇ ਸਾਲ ਤੱਕ ਚੱਲ ਸਕਦਾ। ਸੋ ਬਹੁਤ ਜਿਹੜੇ ਟਰੱਕਸ ਹੈਗੇ ਆ ਉਹ ਇਸ ਇਸ਼ੂ ਦੇ ਵਿੱਚ ਹੈਗੇ ਆ ਕਿ ਜਿਨ੍ਹਾਂ ਦੇ ਵਿੱਚ ਈਜ਼ਰ ਉਹਨਾਂ ਦਾ ਡਿਲੀਟ ਕੀਤਾ ਗਿਆ ਜਾਂ ਉਹਨਾਂ ਦਾ ਕੋਈ ਐਸੀ ਪ੍ਰੋਬਲਮ ਹੈਗੀ ਆ ਟਰੱਕ ਦੇ ਵਿੱਚ ਕਿ ਉਹਨਾਂ ਦਾ ਜਿਹੜਾ ਡੈਫ ਹੈਗਾ ਉਹ ਨਹੀਂ ਚੱਲ ਰਿਹਾ ਹੈਗਾ। ਤੇ ਜੇ ਉਹ ਪ੍ਰੋਬਲਮ ਹੈਗੀ ਆ ਉਹ ਟਰੱਕ ਜਿਹੜਾ ਹੈਗਾ ਉਹ ਬੇਸਿਕਲੀ ਕੈਲੀਫੋਰਨੀਆ ਦੇ ਵਿੱਚ ਨਹੀਂ ਚੱਲ ਸਕਦਾ ਹੈਗਾ। ਔਰ ਇਹਨੂੰ ਰਿਪੇਅਰ ਕਰਵਾਉਣ ਵਾਸਤੇ ਜੇ ਤੁਹਾਡਾ ਡੈਫ ਜਿਹੜਾ ਉਹ ਡਿਲੀਟ ਕੀਤਾ ਹੋਇਆ ਜਾਂ ਬਾਈਪਾਸ ਕੀਤਾ ਹੋਇਆ ਤੇ ਇਹਨੂੰ ਰਿਪੇਅਰ ਕਰਾਉਣ ਵਾਸਤੇ ਜਿਹੜੀ ਕਾਸਟ ਆ, ਮੈਂ ਇੱਥੇ ਇੰਡੀਆਨਾ ਦੇ ਵਿੱਚ ਵੀ ਕੱਲ੍ਹ ਮੈਂ
ਸੀਗਾ ਫreight liner ਦੇ, ਉੱਥੇ ਵੀ ਮੈਂ ਪਤਾ ਕੀਤਾ ਸੀਗਾ ਤੇ ਦੇ ਆਰ ਸੇਇੰਗ ਕਿ ਅਬਾਊਟ 20,000 ਦੇ ਕਰੀਬ ਇਹਦੀ ਕਾਸਟ ਹੈਗੀ ਆ ਟੂ ਰਿਪੇਅਰ ਇਹਨੂੰ ਵਾਪਸ ਐਡ ਕਰਾਉਣ ਲਈ। ਸੋ ਅਸੀਂ ਕਾਸਟ ਜਿਹੜੀ ਸੀ ਉਹ 9 to 16,000 ਦੀ ਗੱਲ ਕਰ ਰਹੇ ਸੀਗੇ, ਪਰ ਡੈਫੀਨੇਟਲੀ ਜਿਹੜੀ ਕਾਸਟ ਹੈਗੀ ਆ ਉਸ ਤੋਂ ਉੱਤੇ ਹੈਗੀ ਆ। 16,000 ਦਾ ਜਿਹੜਾ ਉਹਦਾ ਜਿਹੜਾ ਹੈਗਾ ਪਾਰਟਸ ਹੈਗੇ ਆ ਤੇ 4,000 ਦੀ ਜਿਹੜੀ ਆ ਉਹਦੇ ਉੱਤੇ ਤੁਹਾਡੀ ਜਿਹੜੀ ਆ ਲੇਬਰ ਹੈਗੀ ਆ।